भरा ना उत्थे मुड़ के चले गया महीने 2 महीने साल मगरों उत्थे जाके पिंड अपने पिंड ना फिर अंब तोड़े 2 मुंडे चले गए जी उधर। हाँ अच्छा जी। कौन कौन मरिया सी तुहाडा? भरा दे टब्बर भी सी वो मर गया, एक बच्चा सी बाबा गभरू वो भी मर गया, ते एक बच्ची सी वो भी मर गई, ते 3 क 5 मरे साडे जी। एक दिन टोरदे सी ते महीना उत्थे कंप ला छड्डदा सी महीना, फिर उत्थे महीने बाद फिर टोरने, एक दिन टोर के ते कंप ला देना, महीना उत्थे रखना, ते पानी वो पी के लाल सुरख ते मरोड़ा लग गया। दुनिया दा हाल कोई नहीं तेन दसिया, 50 जनानियां बंदे इकट्ठे बैठे है मरोड़े च, उत्थे को अड़िका सी ते एक मुंडा बच्चे ਉਹਦੇ भुखे मरदे सी। साडे पिंड दा दूर सी साथे ਉਹਦੇ पिंड दा नाम सी भेड़ू। ਉਹ ਗਿਆ कोई बच्चों ਨੂੰ लिया के ना आटा ऊटा कोई टुकर दईए, लागे पिंड सी, वो पिंड ਨੂੰ चल गया, वो पिंड 'ਚ मार दिता, वो मुड़ के आया ही नहीं। कोई ना सी, ना कोई चोरी ना चक्का। अच्छा तू माल जिथे मर्जी बन्निया, जिथे मर्जी समान सिटिया, वो तू ही चुकना, होर किसी ने नहीं हथ लाना। अच्छा चोरी कोई नहीं सी है ना? वाह जी वाह। चोरी सी 2, एक बतन से ते एक किसी मंगू गुज्जर सी। अच्छा जठेरे दा जठेरा पिंड सी। वो 2 चोर सी जाके ना रियासतां च लुटदे सी, 12 कोहां ते दूर जाके अपने पिंडां दे लागे ना सी चोरी करदे। वाह जी वाह। मारकाट होई ते एक सी साधू दा पोतरा। अच्छा ਉਹਦੇ ਕੋਲ ਸੀ ਰਫਲ, ਖਰੇ ਫੌਜੀ ਸੀ, ਖਰੇ ਕਿੱਥੇ ਸੀ। ਅੱਛਾ ਉਹਨੇ ਡੱਕਾ ਪਾਇਆ। ਅੱਛਾ ਜਿਹੜਾ ਸਿੱਖ ਇੱਕ ਵਾਰੀ ਮੋਹਰੀ ਸੀ ਨਾ ਸਿੱਖ, ਉਹ ਸੀ ਘੋੜੀ ਤੇ ਚੜਿਆ ਵਾ। ਅੱਛਾ ਉਹਨੇ ਫੇਰ ਮਾਰ ਕੇ ਨਾ ਉਹ ਸਿੱਟਿਆ ਥੱਲੇ, ਤੇ ਮੈਂ ਕੋ ਕਿਲਾ ਹਟਵਾ ਬੈਠਾ ਸੀ ਸ਼ਾਮੇ, ਤੇ ਡੰਗਰ ਕਿਲਾ ਗਾਂ ਦੇ ਕਿਲੇ ਦੇ ਡੰਗਰਾਂ ਦੇ ਨਾਲ ਬੱਕਰਾ ਵੀ ਲੈ ਗਿਆ ਸੀ। ਅੱਛਾ ਉਹਨੇ ਚੁੱਕ ਕੇ ਬੱਕਰਾ ਨਾ ਮਾਰਿਆ, ਜੇ ਨਾ खत्म होया तो सिटिया ना, जो सिटिया ते बकरा एक बारी बोलिया। अच्छा ते नाले पत्थर छन के पत्थर सी साडे। अच्छा खर्चा पैना उधर इंडिया जाना। अस्सलाम वालेकुम जी, सत श्री अकाल, आदाब दोस्तों। सब दा पंजाब दी टीम पिंड माछी के बैठे हैं, तो साढ़े सामने ਜਿਹੜੇ ਬਜ਼ੁਰਗ ਨੇ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੇ। ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ। ਬਜ਼ੁਰਗ ਦੱਸਦੇ ਨੇ ਮੇਰੀ ਉਸ ਵੇਲੇ ਉਮਰ 15-16 ਸਾਲ ਸੀ, ਇਹਨੇ ਉੱਥੇ ਕੀ ਕੁਝ ਵੇਖਿਆ। ਆਓ ਸਾਰੀ ਗੱਲਬਾਤ ਸਾਂਝੀ ਕਰਦੇ ਇਹਨਾਂ ਦੇ ਨਾਲ। अस्सलाम वालेकुम। वालेकुम सलाम। की हाल चाल है? शुक्र अल्लाह दा। बुजुर्गो की नाम है अपना? है नाम की है अपना? लालदीन। लालदीन। ਤੁਹਾਡੇ ਵਾਲਦ ਦਾ ਕੀ ਨਾਮ ਹੈ? हीरा। ਤੇ ਦਾਦੇ ਦਾ? है ਦਾਦੇ ਦਾ? बाबे दा नहीं पता। अच्छा ਕਿਹੜੀ ਬਰਾਦਰੀ ਆਪਣੀ? गुज्जर। ਗੋਤ ਕਿਹੜੀ ਹੈ? गोद तूर है। ਤੂਰ। तूर ਸਹੀ ਹੋ ਗਿਆ। ਇਹ ਜਿਹੜੇ ਪਿੰਡ ਆਪਾਂ ਬੈਠੇ ਆ, ਹਾਂਜੀ, ਇਹਦਾ ਪੂਰਾ ਨਾਂ ਕੀ ਹੈ? ਮਾਛੀ ਕੇ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਵਾਲੇ ਦੁਆਲੇ ਕੰਗ ਵਾ, ਇੱਧਰ ਕੰਗ ਹੈ, ਇੱਧਰ ਕਾਲੋ ਕੀ ਹੈ, ਇੱਧਰ ਮਾਛੀ ਹੋ। ਅੱਛਾ ਸ਼ੇਖੂਪੁਰਾ ਸ਼ਹਿਰ ਹੈ, ਇੱਧਰ ਦੂਸਰੇ ਪਾਸੇ ਸ਼ਹਿਰ ਹੈ ਚੂੜਕਾਣਾ। ਅੱਛਾ ਅੱਛਾ ਅੱਛਾ। ਫਰੂਕਾਬਾਦ ਹੁਣ ਬਦਲ ਗਿਆ ਨਾਂ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਪਿੰਡ ਆਪਣਾ ਵਡੇੜਾ। ਵਡੇਰਾ। ਹਾਂ। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਬਾਲੀਵਾਲ ਤੇ ਜੌੜੀ ਤੇ ਦੂਸਰਾ ਨਲਵਾਨ ਤੇ ਇੱਦਾਂ ਪਿੰਡ ਸੀ ਕਾਫੀ। ਉਹਦੀ ਤਹਿਸੀਲ ਕਿਹੜੀ ਸੀ? ਹੈਂ? ਤਹਿਸੀਲ ਉਹਨਾਂ ਤੇ ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਹੁਸ਼ਿਆਰਪੁਰ। ਹਾਂ। ਸਹੀ ਹੋ ਗਿਆ।
ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਕੋਈ 100-150 ਘਰ ਸੀ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਗੁਜਰੇ ਸੀ ਸਾਰੇ ਹੀ, ਸਾਰੇ ਗੁੱਜਰ ਸੀ। ਗੁਜਰੇ ਸੀ, ਹੋਰ ਜਾਤ ਕੋਈ ਨਾ ਸੀ। ਤੇ ਜਿਹੜੇ ਆਲੇ ਦੁਆਲੇ ਪਿੰਡ ਸੀ ਹਾਂ, ਉਹਨਾਂ ਵਿੱਚ ਕਿਹੜੀ ਬਰਾਦਰੀ ਰਹਿੰਦੀ ਸੀ? ਉਹ ਰਲਵੇਂ ਸੀ, ਕੋਈ ਗੁੱਜਰ ਸੀ, ਕੋਈ ਜਿਸੇ ਬਾਲੀਵਾਲ ਸੀ, ਹੂੰ। ਉਹਦੇ ਜੱਟ ਵੀ ਰਹਿੰਦੇ ਸੀ ਅੱਛਾ। ਤੇ ਗੁੱਜਰ ਵੀ ਰਹਿੰਦੇ ਸੀ, ਅੱਛਾ। ਤੇ ਇਸੇ ਤਰ੍ਹਾਂ ਤੇ ਆਲੇ ਦੁਆਲੇ ਸਿੱਖਾਂ ਦੇ ਕਿਹੜੇ ਕਿਹੜੇ ਪਿੰਡ ਸੀ? ਸਿੱਖਾਂ ਦੇ ਹਾਂਜੀ। ਸਿੱਖਾਂ ਦੇ ਉਹ ਹੀ ਦੇਖਿਆ ਸੀ ਬਾਲੀਵਾਲ, ਹੋਰ ਲਾਂਭਾ ਦੂਰ ਸੀ। ਅੱਛਾ, ਹਾਂ, ਸਹੀ ਹੋ ਗਿਆ। ਪਿੰਡ ਦੇ ਵਿੱਚ ਚਮਾਰ ਜਾਂ ਚੂੜੇ ਰਹਿੰਦੇ ਸੀ? ਉਹ ਬੜੇੜਾ ਰਹਿੰਦੇ ਸੀ, ਚਮਾਰ ਚੂੜੇ। ਤੁਹਾਡੇ ਪਿੰਡ ਨਹੀਂ ਸੀ ਰਹਿੰਦੇ? ਨਹੀਂ, ਸਾਡੇ 'ਚ ਨਹੀਂ ਸੀ ਰਹਿੰਦੇ। ਤੇ ਕੋਈ ਲੁਹਾਰ? ਸਾਡਾ ਪਿੰਡ ਦਸੂਆ ਸੀ। ਅੱਛਾ। ਅੰਗਰੇਜ਼ਣੀ ਆਈ ਸੀ ਹੂੰ। ਇੱਕ ਦਿਨ ਦੀ ਖਾਤਰ। ਅੱਛਾ। ਉਹ ਜਾਣ ਲੱਗੀ, ਕਹਿੰਦੀ ਮੈਂ ਆਈ ਸੀ ਇੱਕ ਦਿਨ ਦੀ ਖਾਤਰ, ਕੱਟ ਚੱਲੀਆਂ ਮਹੀਨਾ। ਤੁਹਾਡੇ ਪਿੰਡ? ਹਾਂ, ਅੱਛਾ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਇੱਕੋ ਹੀ ਸੀ। ਕੀ ਨਾਂ ਸੀ ਉਹਨਾਂ ਦਾ? ਨਾ ਉਹਦਾ ਕਾਲੂ ਸੀ ਇੱਕ ਦਾ ਨਾਂ, ਅੱਛਾ। ਇੱਕ ਦਾ ਨਾਂ ਮੰਗਤਾ ਸੀ। ਹੂੰ। ਜਦੋਂ ਅੰਗਰੇਜ਼ਨੀ ਆਈ ਸੀ ਹਾਂ, ਤੁਸੀਂ ਵੇਖੀ ਸੀ ਉਦੋਂ? ਨਹੀਂ ਮੈਂ ਨਹੀਂ ਦੇਖੀ ਹੈ। ਤੁਹਾਡੇ ਸਾਡੇ ਤੋਂ ਪਹਿਲਾਂ? ਮੈਂ ਤੇ ਆਉਣ ਤੇ ਪਹਿਲਾਂ ਹੀ ਨਹੀਂ ਹੈ। ਅੱਛਾ 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 ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ ਇਹ ਦੱਸੋ, ਪਿੰਡ ਦੇ ਵਿੱਚ ਮਸਜਿਦਾਂ ਹੈਗੀਆਂ ਸੀ? ਹਾਂ ਜੀ, ਕਿੰਨੀਆਂ? 2 ਧੀਆਂ। ਕਿਹੜੇ ਕਿਹੜੇ ਪਾਸੇ? ਹੁਣ ਇਸ ਪਾਸੇ ਸੀ ਇੱਕ, ਹੂੰ। ਇੱਕ ਇਸ ਪਾਸੇ ਸੀ। ਅੱਛਾ। ਹਾਂ, ਤੇ ਆਪਣਾ ਘਰ ਕਿਹੜੇ ਪਾਸੇ ਸੀ? ਕਾੜਾ ਇਸ ਪਾਸੇ ਸੀ। ਚੜ੍ਹਦੇ ਪਾਸੇ ਹਾਂ, ਕਿ ਲਹਿੰਦੇ ਪਾਸੇ? ਹੈਂ, ਨਹੀਂ ਚੜ੍ਹਦੇ ਪਾਸੇ। ਅੱਛਾ, ਚੜ੍ਹਦੇ ਪਾਸੇ ਸੀ। ਹਾਂ, ਸਹੀ ਹੋ ਗਿਆ। ਮਕਾਨ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਕੱਚੇ ਸੀ ਸਾਰਿਆਂ ਦੇ? ਸਾਰਿਆਂ ਦੇ। ਕੋਈ ਘਰ ਪੱਕਾ ਨਹੀਂ ਸੀ ਪਿੰਡ ਦੇ ਵਿੱਚ? ਨਾ, ਹੂੰ। ਕੱਚੇ ਸੀ। ਤੇ ਮਸੀਤਾਂ ਜਿਹੜੀਆਂ ਸੀ? ਉਹ ਵੀ ਕੱਚੀਆਂ ਸੀ। ਅੱਛਾ। ਉਹ ਪੱਕਿਆਂ ਨਾਲ ਦੇ ਪੱਥਰ ਸੈਲ ਨਿਕਲਦੇ ਸੀ ਸਾਡੇ। ਹੂੰ। ਸੇਲ ਸਾਦੇ ਸੀ ਉਹਨਾਂ ਨੂੰ। ਅੱਛਾ। ਉਹ ਪੱਕਿਆਂ ਨਾਲ ਦੇ ਸੀ। ਹੂੰ। ਉਹ ਲਿਆ ਕੇ ਉਹਨਾਂ ਨਾਲ ਚਿਣਦੇ ਸੀ। ਇੱਟਾਂ ਨਾਲੋਂ ਹੀ ਵਾਧੂ ਸੀ ਉਹ। ਪੱਥਰਾਂ ਦੇ? ਆਹੋ, ਪੱਥਰਾਂ ਦੇ। ਫਿਰ ਉਹ ਪੱਕੇ ਹੀ ਹੋਏ ਨਾ। ਆਹ, ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਦੁਕਾਨਾਂ ਵੀ ਹੈਗੀਆਂ ਸੀ? ਦੁਕਾਨ ਕੋਈ ਨਹੀਂ ਸੀ। ਕਿੱਥੋਂ ਸੌਦਾ ਲੈਣ ਜਾਂਦੇ ਸੀ? ਜੇਜੂਆ ਸ਼ਹਿਰ ਸੀ 5 ਮੀਲ ਦੂਰ, ਅੱਛਾ। ਉੱਥੋਂ ਲਿਆਂਦੇ ਉਹਨਾਂ ਸੀ। ਰਾਤ ਝੜੀ ਜਾਵੇ, ਬਾਰਿਸ਼ ਜਾਵੇ, ਜੋ ਮਰਜ਼ੀ ਹੋਵੇ, ਉਹਨੇ ਜਾ ਕੇ ਸ਼ਹਿਰ 5 ਕੋਹਾਂ ਦੇ ਟੁਰ ਕੇ ਜਾਣਾ ਤੇ ਟੁਰ ਕੇ ਆਉਣਾ। ਜਿਵੇਂ ਜਾ ਕੇ ਜੇਜੂਆਂ ਪੜ੍ਹਨਾ। ਅੱਛਾ। ਹਾਂ, ਤੁਹਾਡੇ ਪਿੰਡ ਨਹੀਂ ਸੀ ਪੜਦਾ? ਪਿੰਡ 'ਚ ਪੜ੍ਹਦੇ ਸੀ, ਉਹ ਸ਼ਹਿਰ 'ਚ ਪੜ੍ਹਦਾ ਸੀ ਜਾ ਕੇ। ਅੱਛਾ, ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਪਿੰਡ ਦੀ ਜਿਹੜੀ ਜ਼ਮੀਨ ਸੀ ਹੂੰ, ਉਹ ਕਿੱਦਾਂ ਦੀ ਸੀ? ਇਹ ਬਰਾਨੀ ਸੀ। ਹੂੰ। ਹਾਂ। ਖੂਹ ਲੱਗੇ ਸੀ? ਹੈਂ, ਖੂਹ ਨਹੀਂ ਸੀ ਲੱਗੇ? ਖੂਹ ਕੋਈ ਨਾ ਸੀ। ਹੂੰ। ਨਾ, ਤੇ ਪਾਣੀ ਕਿੱਥੋਂ ਪੀਂਦੇ ਸੀ? ਪਾਣੀ ਖੂਹ ਸੀ, 110 ਹੱਥਾਂ ਦੇ ਦਾ ਖੂਹ। ਅੱਛਾ। ਲੱਜ ਪੈਂਦੇ ਸੀ ਉਹਨੂੰ, ਉੱਪਰ ਘਿਰੜਾ ਲੱਗਾ ਸੀ, ਖਿੱਚ ਕੇ ਦੇ ਕੇ ਲਿਆਉਂਦੇ। ਉਹ ਕਿਹੜੇ ਪਾਸੇ ਪਿੰਡ ਦੇ ਲੱਗਾ ਸੀ? ਪਿੰਡ ਦੇ ਲਹਿੰਦੇ ਪਾਸੇ ਸੀ ਲੱਗਾ ਵਾ। ਅੱਛਾ। ਹਾਂ, ਸਹੀ ਹੋ ਗਿਆ। 110 ਹੱਥ ਸੀ। ਤੁਹਾਡੇ ਤੇ ਬਿਮਾਰਾਂ ਵਾਸਤੇ ਪਾਣੀ ਲੈ ਜਾਂਦੇ ਸੀ ਉਹ ਖੂਹ ਦਾ, ਉਹ ਕਿਉਂ? ਬੋਤਲਾਂ 'ਚ। ਚੰਗਾ ਪਾਣੀ ਸੀ? ਪਾਣੀ 'ਚ ਵਧੀਆ ਸੀ, ਚੰਗਾ। ਵਾਹ ਜੀ ਵਾਹ। ਵਾਲੇ ਦੁਆਲੇ ਦੇ ਪਿੰਡ ਨਾ ਬੋਤਲਾਂ 'ਚ ਪਾਣੀ ਲੈ ਜਾਂਦੇ ਸੀ ਬਿਮਾਰਾਂ ਵਾਸਤੇ। ਹੂੰ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਮੇਲਾ ਵੀ ਲੱਗਦਾ ਸੀ? ਮੇਲਾ ਕੋਈ ਨਹੀਂ ਲੱਗਦਾ ਆਲੇ ਦੁਆਲੇ ਪਿੰਡਾਂ 'ਚ? ਪਿੰਡਾਂ 'ਚ ਲੱਗਦੇ ਛਿੰਝਾਂ, ਉਹ ਛਿੰਝਾਂ ਸਾਡੇ ਇੱਧਰ ਦਾ ਮੇਲਾ ਸਾਜਦੇ ਆ ਨਾ, ਛਿੰਝ ਪੈਂਦੀ ਸੀ? ਸਾਡੇ ਛਿੰਝ ਦਾ ਪੈਂਦੇ ਛਿੰਝ, ਤੇ ਉੱਥੇ ਘੋਲ ਵੀ ਹੁੰਦੇ ਸੀ। ਅੱਛਾ, ਜਾਂਦੇ ਰਹੇ ਵੇਖਣ? ਆਹੋ ਜੀ, ਜਾਈਦੇ ਦੇਖਣ। ਹੂੰ। ਰਾਹ ਚਾਹੇ ਤੇ ਸ਼ੇਰ ਬੁੱਕਾ ਹੈ ਜੰਗਲ ਦਾ ਵਿੱਚ। ਅੱਛਾ। ਤੇ ਮੈਂ ਛੋਟਾ ਹੌਲਾ ਜਿਹਾ, ਛੋਟਾ ਜਿਹਾ, ਮੈਨੂੰ ਕਹਿੰਦਾ ਡਰੀ ਨਾ, ਉਹ ਬੜੀ ਦੂਰ ਹੈ। ਅੱਛਾ। ਹਾਂ, ਸ਼ੇਰ ਦੇਖਿਆ ਚਿਤਰਾ ਫਿਲਮਾਂ 'ਚ। ਹਾਂਜੀ, ਫਿਲਮਾਂ ਚੀਤਾ ਵੇਖਿਆ। ਹੈਂ, ਹਾਂਜੀ। ਉਹ ਜੰਗਲ 'ਚ ਹੁੰਦੇ ਸੀ ਤੇ ਧਰਤੀ 'ਚ ਨੂੰ ਮੂੰਹ ਦੇ ਕੇ ਬੁੱਕਦਾ ਸੀ ਉਹ। ਜੰਗਲ ਤੁਹਾਡੇ ਨੇੜੇ ਸੀ ਉੱਥੋਂ? ਆਹੋ, ਨੇੜੇ ਹੀ ਜੰਗਲ ਗਏ।
ਬਾਬਾ ਜਾਨਵਰ ਜੰਗਲੀ ਰਹਿੰਦੇ ਸੀ ਉੱਥੇ। ਹਾਂ ਤੇ ਉਹ ਬੁੱਕਦਾ ਸੀ, ਮੈਨੂੰ ਕਹਿੰਦੇ ਅਸੀਂ ਉਹ ਛਿੰਝ ਦੇਖ ਕੇ ਆਏ, ਹਾਂ, ਦਿਨ ਲੈ ਗਿਆ, ਹਨੇਰਾ ਹੋ ਗਿਆ ਸੀ। ਕਿਹੜੇ ਪਿੰਡ ਛਿੰਝ ਪਈ ਸੀ? ਉਹ ਨਾਲ ਦਾ ਪਿੰਡ ਮੈਨੂੰ ਹੁਣ ਯਾਦ ਨਹੀਂ ਰਿਹਾ, ਬੜਾ ਚਿਰ ਹੋ ਗਿਆ। ਅੱਛਾ ਤੇ ਉੱਥੇ ਘੋਲ ਵੀ ਹੁੰਦੇ ਸੀ। ਅੱਛਾ ਤੇ ਪੈਸਾ ਕਿਸੇ ਕੋਲ ਨਹੀਂ, ਤੇ ਸ਼ੱਕਰ ਲੈ ਜਾਣੀ, ਸ਼ੱਕਰ ਦੇ ਦੇਣੀ ਜਿਹਨਾਂ ਨੇ ਘੋਲ ਢਾਣਾ ਨਾ, ਅੱਛਾ, ਉਹਨੂੰ ਸ਼ੱਕਰ ਵੰਡ ਦੇਣੀ, ਸ਼ੱਕਰ ਦੇਣੀ ਉਹਨੂੰ। ਵਾਹ ਜੀ ਵਾਹ। ਅੱਛਾ, ਛਿੰਝ ਵੇਖ ਕੇ ਆ ਰਹੇ ਸੀ ਤੇ ਰਾਹ 'ਚ ਕੀ ਹੋਇਆ? ਰਾਹ 'ਚ ਬੁੱਕਦਾ ਹੀ ਸ਼ੇਰ ਮੈਨੂੰ ਕਹਿੰਦਾ ਡਰੀ ਨਾ, ਮੈਂ ਛੋਟਾ ਜਿਹਾ ਸੀ ਨਾ, ਬਾਕੀ ਭਰਾ ਤਗੜੇ ਸੀ। ਅੱਛਾ, ਡਰੀ ਨਾ, ਕਹਿੰਦਾ ਬੜੀ ਦੂਰ ਹੈ ਉਹ। ਮੈਂ ਕਿਹਾ ਮੈਂ ਕਾਹਨੂੰ ਡਰਨਾ ਇਹਦੇ, ਮੈਂ ਤਾਂ ਉਹਦੇ ਕੋਲੋਂ ਫਿਰ ਜੰਗਲ 'ਚ ਬੱਕਰਾ ਕੁਰਬਾਨੀ ਨੂੰ ਰੱਖਿਆ ਵਾ। ਅੱਛਾ, ਤੇ ਮੈਂ ਕੋ ਕਿੱਲਾ ਹਟਵਾ ਬੈਠਾ ਸੀ ਸ਼ਾਮੇ, ਤੇ ਡੰਗਰ ਕਿੱਲਾ ਗਾਂ ਦੇ ਕਿੱਲੇ ਦੇ ਡੰਗਰਾਂ ਦੇ ਨਾਲ ਬੱਕਰਾ ਵੀ ਲੈ ਗਿਆ ਸੀ। ਅੱਛਾ, ਉਹਨੇ ਚੁੱਕ ਕੇ ਬੱਕਰਾ ਨਾ ਮਾਰਿਆ, ਜੇ ਨਾ ਖਤਮ ਹੋਇਆ ਤੇ ਸਿੱਟਿਆ ਨਾ, ਜਦੋਂ ਸਿੱਟਿਆ ਤੇ ਬੱਕਰਾ ਇੱਕ ਵਾਰੀ ਬੋਲਿਆ। ਅੱਛਾ, ਤੇ ਨਾਲੇ ਪੱਥਰ ਛਣ ਕੇ, ਪੱਥਰ ਸੀ ਸਾਡੇ। ਅੱਛਾ, ਮੈਂ ਉੱਥੋਂ ਨਾ ਦਵਾਈ ਪਾਉਂਦਾ ਨਾ ਭੱਜਾ ਗਿਆ, ਰੌਲਾ ਪਾਉਂਦਾ। ਜਿਹਨਾਂ ਬੱਕਰੇ ਕੋਲ ਪੁੜਿਆ ਤੇ ਉਹਦੇ ਨੱਠ ਗਿਆ, ਤੇ 2 ਬਿਰਲੇ ਸਾਹ ਲਵੇ ਬੱਕਰਾ। ਅੱਛਾ, ਤੇ ਮੈਂ ਨਾ ਫਿਰ ਚੜ ਉੱਤੇ ਆਵਾਜ਼ ਮਾਰੀ ਪਿੰਡ ਨੂੰ, ਪਿੰਡ ਸੀ ਮੀਲ ਕੁ ਦੂਰ। ਅੱਛਾ, ਉਹ ਫਿਰ ਪਿੰਡੋਂ ਬੰਦਾ ਆਇਆ ਤੇ ਮੈਨੂੰ ਵੀ ਲੈ ਆਇਆ, ਡੰਗਰ ਵੀ ਲਾ ਕੇ ਲੈ ਆਇਆ। ਸਹੀ ਹੋ ਗਿਆ। ਤੁਹਾਡੇ ਪਿੰਡ ਦੀ ਆਲੇ ਦੁਆਲੇ ਪਿੰਡਾਂ ਨਾਲ ਕਿਸੇ ਨਾਲ ਦੁਸ਼ਮਣੀ ਤੇ ਨਹੀਂ ਸੀ ਹੈ? ਦੁਸ਼ਮਣੀ? ਦੁਸ਼ਮਣੀ ਕੋਈ ਨਹੀਂ ਸਾਡੇ। ਅੱਛਾ, ਨਾ ਦੁਸ਼ਮਣੀ ਕੋਈ ਨਾ ਸੀ, ਨਾ ਕੋਈ ਚੋਰੀ ਨਾ ਚੱਕਾ। ਅੱਛਾ, ਤੂੰ ਮਾਲ ਜਿੱਥੇ ਮਰਜੀ ਬੰਨਿਆ, ਜਿੱਥੇ ਮਰਜੀ ਸਮਾਨ ਸਿੱਟਿਆ, ਉਹ ਤੂੰ ਹੀ ਚੁੱਕਣਾ, ਹੋਰ ਕਿਸੇ ਨੇ ਨਹੀਂ ਹੱਥ ਲਾਣਾ। ਅੱਛਾ, ਚੋਰੀ ਕੋਈ ਨਹੀਂ ਸੀ ਹੈ? ਹੈ ਨਾ, ਵਾਹ ਜੀ ਵਾਹ। ਚੋਰੀ ਸੀ 2, ਇੱਕ ਬਦਨ ਸੀ ਉਹ, ਤੇ ਇੱਕ ਸੀ ਮੰਗੂ ਗੁੱਜਰ ਸੀ। ਅੱਛਾ, ਜਠੇਰੇ ਦਾ ਜਠੇਰਾ ਪਿੰਡ ਸੀ। ਉਹ 2 ਚੋਰ ਸੀ, ਜਾ ਕੇ ਨਾ ਰਿਆਸਤਾਂ 'ਚ ਲੁੱਟਦੇ ਸੀ, 12 ਕੋਹਾਂ ਦੇ ਦੂਰ ਜਾ ਕੇ। ਆਪਣੇ ਪਿੰਡਾਂ ਦੇ ਲਾਗੇ ਨਾ ਸੀ ਚੋਰੀ ਕਰਦੇ। ਵਾਹ ਜੀ ਵਾਹ, ਬਾਬਾ ਦਲੇਰ ਸਨ। ਹਾਂ, ਉਹਨਾਂ ਨੇ ਜਾ ਕੇ 12 ਕੋਹਾਂ ਦੇ ਦੂਰ ਜਾ ਕੇ ਚੋਰੀ ਕਰਨੀ ਹੈ। ਸਹੀ ਹੋ ਗਿਆ। ਤੇ ਰਿਆਸਤਾਂ 'ਚ ਜਿਹੜੇ ਆਲੇ ਦੁਆਲੇ ਪਿੰਡਾਂ 'ਚ ਸਿੱਖ ਰਹਿੰਦੇ ਸੀ, ਉਹ ਤੁਹਾਡੇ ਪਿੰਡਾਂ 'ਚ ਆਉਣ ਜਾਣ ਹੈਗਾ ਸੀ ਉਹਨਾਂ ਦਾ? ਹਾਂ, ਪਿਆਰ ਮੁਹੱਬਤ ਹੁੰਦਾ ਸੀ ਉਹਨਾਂ ਨਾਲ? ਹਾਂਜੀ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂ, ਉਸ ਵੇਲੇ ਕਿੱਦਾਂ ਤੁਸੀਂ ਲੋਕ ਆਪਣੇ ਪਿੰਡੋਂ ਉੱਠੇ? ਰਾਤ ਨੂੰ ਉੱਠੇ ਆ, ਵਾਲੀਵਾਲ ਪਿੰਡ ਸੀ 7 ਮੀਲ 1.5 ਦੂਰ। ਅੱਛਾ, ਉੱਥੇ ਸਿੱਖ ਵੀ ਰਹਿੰਦੇ ਸੀ। ਉੱਥੇ ਜੇ ਨਾ ਸ਼ਾਮ ਪਈ ਨਾ, ਦਿਨ ਲੈ ਗਿਆ, ਹਨੇਰਾ ਹੋ ਗਿਆ, ਤੇ ਦਵਾਈ ਪਈ, ਮਾਰ ਦਿੱਤਾ ਕੋਟ ਤੇ ਦਵਾਈ ਪਈ। ਦਵਾਈ ਸੁਣ ਜਾਂਦੀ ਸੀ, ਸਾਡੇ ਉੱਚੇ ਨੀਵੀਂ ਧਰਤੀ ਸੀ ਨਾ। ਅੱਛਾ, ਆਵਾਜ਼ ਬੜੀ ਦੂਰ ਤੱਕ ਸੁਣ ਜਾਂਦੀ ਸੀ। ਅੱਛਾ, ਤੇ ਅਸੀਂ ਨਾ ਅੱਗੇ ਦੇ ਬਿਸਤਰੇ ਬੰਨ ਕੇ ਨਾ, ਮਕਈ ਸੀ ਐਡੀ ਸੂਤਰ ਤੇ ਆਈ ਵੀ। ਅੱਛਾ, ਉਹ ਮਕਈ ਦੇ ਵਿੱਚ ਰੱਖੇ ਸੀ ਸਮਾਨ। ਤੇ ਉੱਥੋਂ ਜਿਹੜੇ ਕੋਈ ਚੁੱਕਣ ਵਾਲਾ ਸੀ ਬੰਦਾ, ਇੱਕ ਵੱਡਾ ਭਰਾ ਸਾਡਾ, ਕਹਿੰਦਾ ਹੋਰ ਕੁਝ ਵੀ ਨਾ ਚੁੱਕਿਓ, ਛੋਲੇ ਚੁੱਕ ਲਿਓ ਕੋਈ ਮਣ 20 ਸਿਰ। ਉਹ ਜੇ ਨਾ ਵੀ ਕੁਝ ਵੀ ਲੱਭਾ ਤਾਂ ਭੁੰਨ ਕੇ ਪਾਣੀ ਦਾ ਗਲਾਸ ਪੀ ਲਿਆ ਕਰਾਂਗੇ। ਅੱਛਾ, ਹਾਂ, ਤੇ ਅਸੀਂ ਰਾਤੋਂ ਰਾਤ ਉੱਠ ਕੇ ਸਾਧੂ ਦੇ ਚੱਕ ਸੀ, ਕੰਪ ਲੱਗਾ ਵਾ। ਅੱਛਾ, ਉੱਥੇ ਉੱਪੜ ਗਏ ਸੀ ਰਾਤੋਂ ਰਾਤ। ਜਿਹੜਾ ਪਿੰਡ ਤੁਸੀਂ ਦੱਸਦੇ ਹੋ ਹਿੰਦੂਆਂ ਦਾ ਸਿੱਖਾਂ ਦਾ ਸੀ ਨਾਲ, ਹਾਂ, ਉੱਥੇ ਮਾਰ ਕੱਟ ਹੋਈ ਸੀ? ਮਾਰਕਟ ਹੋਈ ਤੇ ਇੱਕ ਸੀ ਸਾਧੂ ਦਾ ਪੋਤਰਾ, ਅੱਛਾ, ਉਹਦੇ ਕੋਲ ਸੀ ਰਫਲ, ਖਰੇ ਫੌਜੀ ਸੀ, ਖਰੇ ਕਿੱਥੇ ਸੀ। ਅੱਛਾ, ਉਹਨੇ ਡੱਕਾ ਪਾਇਆ। ਅੱਛਾ, ਜਿਹੜਾ ਸਿੱਖ ਇੱਕ ਵਾਰੀ ਮੋਹਰੀ ਸੀ ਨਾ ਸਿੱਖ, ਹਾਂ, ਉਹ ਸੀ ਘੋੜੀ ਤੇ ਚੜਿਆ ਵਾ। ਅੱਛਾ, ਉਹਨੇ ਫੇਰ ਮਾਰ ਕੇ ਨਾ ਉਹ ਸਿੱਟਿਆ ਥੱਲੇ। ਅੱਛਾ, ਉਹਨੇ ਡੱਕਾ ਪਾਇਆ ਸੀ, ਨਹੀਂ ਤੇ ਬੇਭਾਗ ਜੈਸਾ ਚੜ੍ਹਦੇ ਸੀ। ਅੱਛਾ, ਉਹਨੇ ਡੱਕਿਆ, ਉਹ ਨਾ ਫਿਰ ਅਗਦੀ ਆ ਗਿਆ ਲਾਹੌਰ। ਜੈਸਾ ਉੱਥੇ ਹੀ ਛੱਡਿਆ ਜੋ ਬੰਦਾ ਸੀ, ਤੇ ਆ ਕੇ ਨਾ ਇਨਾਮ ਕਨਾਮ ਲੱਗਾ ਮੰਗਣ ਲਾਹੌਰੇ 'ਚ। ਉਹ ਕਹਿੰਦਾ ਇਨਾਮ ਕਨਾਮ ਤੈਨੂੰ ਕਾਹਦਾ ਦੇਣਾ, ਤੇ ਨਾਲ ਕਾਫਲੇ ਨੂੰ ਨਾਲ ਲੈ ਕੇ ਆਉਂਦਾ
ਫਿਰ ਜੋ ਮੰਗਦਾ ਸੋ ਮਿਲਦਾ। ਕਾਫਲੇ ਨੂੰ ਉੱਥੇ ਛੱਡਿਆ ਆ? ਉੱਥੇ ਛੱਡਿਆ ਆਇਆ ਸੀ, ਆਪ ਆ ਗਿਆ ਸੀ, ਅੱਛਾ ਆਪ ਆ ਗਿਆ ਸੀ ਇੱਥੇ ਲਾਹੌਰ। ਅੱਛਾ, ਤੁਸੀਂ ਆਪਣਾ ਸਮਾਨ ਚੱਕਿਆ ਪਿੰਡੋਂ? ਸਮਾਨ ਚ ਕਿੰਨਾ ਕੁ ਚੁੱਕਣਾ ਸਿਰਾਂ ਤੇ, ਕਿੰਨਾ ਕਹਿੰਦਾ ਸੀ, ਥੋੜਾ ਥੋੜਾ ਚੁੱਕ ਕੇ ਲਿਆਏ, ਬਾਕੀ ਉੱਥੇ ਪਿਆ ਰਿਹਾ। ਮਾਲ ਵੀ ਉੱਥੇ ਹੀ ਰਸੇ ਖੋਹ ਲਿਆਏ ਸੀ। ਅੱਛਾ, ਭਈ ਭੁੱਖੇ ਨਾ ਮਰਨ, ਬੱਧੇ ਨਾ ਰਹਿਣ, ਖੁੱਲੇ ਛੱਡਿਆ ਏ। ਤੇ ਸੋਨਾ ਜ਼ੇਵਰ ਆਪਣਾ ਲੈ ਆਏ ਸੀ? ਉਹ ਲੈ ਆਏ ਸੋਨਾ, ਕਿੰਨਾ ਕੁ ਸੀ ਉਦੋਂ ਉਸ ਜ਼ਮਾਨੇ 'ਚ, ਉਹ ਲੈ ਆਏ ਸੀ ਜੋ ਹੈਗਾ ਸੀ। ਸਹੀ ਹੋ ਗਿਆ। ਆਪਣੀ ਜ਼ਮੀਨ ਕਿੰਨੀ ਸੀ ਉੱਥੇ? ਜ਼ਮੀਨ ਕੋਈ 10 ਪੈਲੀਆਂ ਸੀ, ਬਹੁਤੀ ਹੈ ਨਾ ਸੀ। ਇੱਧਰ ਆ ਕੇ ਪੂਰੀ ਪਈ ਹੈ? ਪੂਰੀ ਪੈ ਗਈ ਹੈ। ਅੱਛਾ, ਪੂਰੀ ਪੈ ਗਈ ਸੀ। ਕਿੰਨੇ ਦਿਨ ਰਹੇ ਉੱਥੇ ਫਿਰ? ਹੈਂ? ਕਿੰਨੇ ਦਿਨ ਰਹੇ ਫਿਰ ਉੱਥੇ? ਉੱਥੇ ਪੂਰਾ ਮਹੀਨਾ ਰਹੇ। ਨਾਲ ਸਾਧੂ ਦੇ ਚੱਕ ਦੇ ਨਾਲ ਖਰਕਾਂ ਦਾ ਪਿੰਡ ਸੀ, ਅੱਛਾ, ਕੋਈ ਕਿੱਲਾ ਡੇਢ ਦੂਰ ਸੀ। ਅਸੀਂ ਤਾਂ ਉੱਥੇ ਚਲੇ ਗਏ ਸੀ, ਉੱਥੇ ਰਿਸ਼ਤੇਦਾਰ ਸੀ, ਉਹਦੇ ਰਹੇ ਕੋ ਮਹੀਨਾ। ਤੇ ਫਿਰ ਡੰਗਰ ਸੀ ਜਿਹੜੇ, ਊਠ ਵੀ ਸੀ ਸਾਡੇ ਕੋਲ, ਤੇ ਢੱਗੇ ਵੀ ਹੈਗੇ ਸੀ ਨੇ, ਤੇ ਗੱਡਾ ਬਾਕੀ ਦੇ ਨੇ ਗੱਡੇ ਜੋੜ ਲਏ। ਅੱਛਾ, ਗੱਡਿਆਂ 'ਚ ਸਮਾਨ ਸਿੱਟ ਲਿਆ। ਅਸੀਂ ਫਿਰ ਸਿਰਾਂ ਦੇ ਚੁੱਕ ਲਿਆ। ਵੀ ਕਹਿੰਦੇ ਤੇ ਅੱਜ ਚੜ੍ਹ ਜਾਣਾ ਲਾਰੀਆਂ, ਅੱਜ ਆ ਜਾਣੀਆਂ। ਉਹ ਜਿਹੜੇ ਕੋਈ ਸਮਾਨ ਡੰਗਰ ਸੀ ਉਹ ਵੀ ਫਰੋਖਤ ਕਰ ਦਿੱਤੇ। ਤੁਹਾਡੇ ਉੱਥੇ ਤੁਹਾਨੂੰ ਖਾਣ ਨੂੰ ਕੀ ਲੱਭਦਾ ਸੀ ਕੈਂਪ ਦੇ ਵਿੱਚ? ਕੁਛ ਵੀ ਨਾ ਸੀ, ਭਾਲ ਦਿੰਦਾ ਸੀ ਕੋ ਆਪਣੇ ਕੋਲੋਂ ਸ਼ਾਇਦ ਕੋ ਖਾਣੀ ਹੈ, ਤੇ ਜਿਹੜੀ ਖਾਣੀ ਹੈ ਲੈ ਕੇ ਕੰਪ 'ਚ ਕੌਣ ਦਿੰਦਾ ਸੀ। ਤੇ ਇੱਕ ਮੁੰਡਾ, ਬੱਚੇ ਉਹਦੇ ਭੁੱਖੇ ਮਰਦੇ ਸੀ, ਸਾਡੇ ਪਿੰਡ ਦਾ ਦੂਰ ਸੀ ਸਾਥੇ, ਉਹਦੇ ਪਿੰਡ ਦਾ ਨਾਂ ਸੀ ਭੇੜੂ। ਉਹ ਗਿਆ ਕੋਈ ਬੱਚਿਆਂ ਨੂੰ ਲਿਆ ਕੇ ਨਾ ਆਟਾ ਊਟਾ ਕੋਈ ਟੁੱਕਰ ਦਈਏ, ਲਾਗੇ ਪਿੰਡ ਸੀ। ਉਹ ਪਿੰਡ ਨੂੰ ਚਲ ਗਿਆ, ਉਹ ਪਿੰਡ 'ਚ ਮਾਰ ਦਿੱਤਾ, ਉਹ ਮੁੜ ਕੇ ਆਇਆ ਹੀ ਨਹੀਂ। ਅੱਛਾ, ਉਸ ਆਟਾ ਦਾਣਾ ਲੈਣ ਗਿਆ ਸੀ ਵੀ ਬੱਚਿਆਂ ਨੂੰ ਦੇਵਾਂਗੇ, ਉਹ ਉੱਥੇ ਰਿਹਾ, ਮਾਰ ਦਿੱਤਾ, ਆਇਆ ਹੀ ਨਹੀਂ। ਗੱਭਰੂ ਸੀ ਮੁੰਡਾ। ਤੇ ਬੱਚੇ ਉਹਦੇ ਫਿਰ ਕਿੰਨੇ ਸੰਭਾਲੇ? ਬੱਚੇ ਨਾਲ ਦਿਆਂ ਨੇ ਸੰਭਾਲੇ ਹੋਣਗੇ, ਜਿਹੜੇ ਕੋਈ ਹੋਰ ਹੋਣਗੇ। ਸਾਤੇ ਪਿੰਡ ਦੂਸਰੀ ਸੀ, ਭੇੜੂ ਦਾ ਪਿੰਡ ਸੀ। ਅੱਛਾ 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 ਅੱਛਾ। ਹੋਰ ਬਾਬਾ ਜੀ, ਫਿਰ ਤੁਸੀਂ ਰਸਤੇ ਦੇ ਵਿੱਚ ਜਦੋਂ ਇੱਧਰ ਨੂੰ ਆਏ ਹੋ, ਹਾਂ, ਤੁਰ ਕੇ ਆਏ ਸੀ ਕਿ ਗੱਡੀਆਂ 'ਚ ਆਏ ਹੋ? ਤੁਰ ਕੇ ਆਏ ਆ, ਤੈਨੂੰ ਦੱਸਿਆ 6 ਮਹੀਨੇ ਲਾਹੌਰ ਲੱਗੇ, ਆ ਗਏ 6 ਮਹੀਨੇ ਬਾਅਦ? ਆਹੋ 6 ਮਹੀਨੇ ਜਦੋਂ ਪਿੱਛੋਂ ਟੁਰੇ ਨਾ ਘਰ ਆਪਣੇ ਪਿੰਡੋਂ, 6 ਮਹੀਨੇ ਆ ਕੇ ਲਾਹੌਰ ਲੱਗੇ ਅਸੀਂ। ਕਿੱਥੇ ਕਿੱਥੇ ਤੁਹਾਡਾ ਉਹਦਾ ਬੇੜਾ ਇੱਕ ਦਿਨ ਟੋਰਦੇ ਸੀ, ਤੇ ਮਹੀਨਾ ਉੱਥੇ ਕੰਪ ਲਾ ਛੱਡਦਾ ਸੀ, ਮਹੀਨਾ। ਫਿਰ ਉੱਥੋਂ ਮਹੀਨੇ ਦੇ ਬਾਅਦ ਫਿਰ ਟੋਰਨੇ, ਇੱਕ ਦਿਨ ਟੋਰ ਕੇ ਤੇ ਕੰਪ ਲਾ ਦੇਣਾ, ਮਹੀਨਾ ਉੱਥੇ ਰੱਖਣਾ। ਤੇ ਪਾਣੀ ਉਹ ਪੀ ਕੇ ਲਾਲ ਸੁਰਖ ਤੇ ਮਰੋੜਾ ਲੱਗ ਗਿਆ। ਦੁਨੀਆ ਦਾ ਹਾਲ ਕੋਈ ਨਹੀਂ, ਤੈਨੂੰ ਦੱਸਿਆ 50 ਜਨਾਨੀਆਂ ਬੰਦੇ ਇਕੱਠੇ ਬੈਠੇ ਆ ਮਰੋੜੇ 'ਚ। ਉੱਥੇ ਕੋ ਅੜਿੱਕਾ ਸੀ, ਬਥੇਰੀ ਨਸੀਬਤ ਦੇਖੀ ਹੈ ਜੀ। ਤੁਹਾਡੇ ਨਾਲ ਫੌਜ ਸੀ? ਉਹਨਾਂ ਦੀ ਸੀ, ਇੰਡੀਆ ਵਾਲਿਆਂ ਦੀ, ਇੱਕ ਦੋ। ਉਹ ਗੋਰਖੇ? ਆਹੋ, ਉਹ ਉਹਨਾਂ ਨੇ ਕਾਫਰਾਂ ਨੇ ਮਹੀਨਾ ਡੱਕ ਕੇ ਤੇ ਇੱਥੇ ਹੀ ਮਾਰ ਛੱਡੇ। ਤੁਹਾਡੇ ਕਾਫਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਾਹਵਾ ਲੋਕ ਮਰੇ ਨੇ? ਹਾਂ। ਤੁਹਾਡੇ ਖਾਨਦਾਨ ਦੇ? ਹਾਂਜੀ। ਕੌਣ ਕੌਣ ਮਰਿਆ ਸੀ ਤੁਹਾਡਾ? ਭਰਾ ਦੇ ਟੱਬਰ ਵੀ ਸੀ, ਉਹ ਮਰ ਗਿਆ। ਇੱਕ ਬੱਚਾ ਸੀ ਬਾਬਾ ਗੱਭਰੂ, ਉਹ ਵੀ ਮਰ ਗਿਆ। ਤੇ ਇੱਕ ਬੱਚੀ ਸੀ, ਉਹ ਵੀ ਮਰ ਗਈ। ਤੇ 3 ਕੰਪਾਂ 'ਚ ਮਰੇ ਸਾਡੇ ਜੀ। ਅੱਛਾ। ਫਿਰ ਤੁਸੀਂ ਪਾਕਿਸਤਾਨ ਕਿੱਧਰੋਂ ਕ੍ਰਾਸ ਕੀਤਾ ਸੀ? ਅੰਮ੍ਰਿਤਸਰ ਤੇ ਉਹਨਾਂ ਨੂੰ ਆਏ, ਅੰਮ੍ਰਿਤਸਰ ਟੱਪੇ, ਸਿਰਫ ਅੰਮ੍ਰਿਤਸਰ ਟੱਪ ਕੇ ਤੇ ਲਾਹੌਰ ਆ ਗਏ। ਲਾਹੌਰੋਂ ਗੱਡਾ ਕਿਰਾਇਆ 40 ਰੁਪਈਏ, ਉਹ ਲਿਆ ਕੇ ਇੱਥੇ ਕੰਪਨੀ ਬਾਗ, ਸ਼ੇਖੂਪੁਰ ਸਟੇਸ਼ਨ ਦੇ ਸਾਹਮਣੇ। ਅੱਛਾ। ਇੱਥੇ ਲਾ ਗਿਆ, ਉੱਥੇ ਕੰਪਨੀ ਬਾਗ 'ਚ ਰਹੇ ਅਸੀਂ ਕੋਈ 10 ਦਿਨ। ਅੱਛਾ। ਫਿਰ ਸਾਡੇ ਪਿੰਡ ਦਾ ਇੱਜ਼ਤ ਦਾ ਭਾਣਜਾ ਸਿਪਾਹੀ ਸੀ, ਰਿਟਾਇਰ ਹੋ ਗਿਆ ਵਾ ਸੀ। ਅੱਛਾ। ਉਹ ਆਇਆ, ਗੁਲਾਮ ਸਿੰਘ ਨਾਂ ਸੀ ਉਹਦਾ। ਉਹ ਲਿਆ ਸਾਨੂੰ ਠਾਲ ਕੇ ਤੇ ਇੱਥੇ ਨਾ ਮਾਛੀ ਗਏ। ਅੱਛਾ। ਜੰਜ ਘਰ ਦਾ ਕਹਿੰਦੇ, ਉਹ ਜੰਜ ਘਰ 'ਚ ਬਾੜਤਾ ਸਾਨੂੰ। ਅੱਗੇ ਬੜੇ ਵੇ ਦੇ ਉੱਥੇ ਉਹ ਰਾਹ 'ਚ ਨਾ
ਡਾਂਚੀਆਂ ਵਾਲੇ ਨਾ ਲਾਹੌਰ ਤੇ ਉਹਦਾ ਦੁੱਧ ਵੇਚਣ ਜਨਾਨੀਆਂ ਬਲੋਚਣੀਆਂ ਉਹ ਅਸੀਂ ਆਪਣੇ ਪੇਰ ਨੂੰ ਆ ਸਿਰ ਦੁੱਧ ਲੈ ਕੇ ਨਾ ਪਿਆਤਾ। ਅੱਛਾ ਉਹਨੇ ਮਰੋੜਾ ਲਾਤਾ। ਅੱਛਾ ਉਹ ਉੱਥੇ ਟੱਪਦਾ ਸੀ ਗੋਲਾ ਹੈ, ਕਦੇ ਟਾਂਗਾ ਆ ਜਾਂਦਾ ਸੀ, ਕਦੇ ਲਾਰੀ ਆ ਜਾਂਦੀ ਸੀ। ਉਹ ਕਹਿੰਦਾ ਨਾ ਤੁਸੀਂ ਨਾ ਇੰਝ ਕਰੋ, ਕਿਤੇ ਬਲਾ ਰਤਾ ਜਾ ਥਾਂ ਲੱਭੋ। ਉਹ ਰਾਂ ਆ ਗਿਆ ਨਾ ਬਲਾ ਰਤਾ ਥਾਂ ਲੱਭਾ। ਡੰਗਰਾਂ ਦੀ ਕੋੜ ਸੀ, 5 ਕੁੜਾਂ ਦੀਆਂ ਬੂਹਾ ਕਿਸੇ ਨੂੰ ਵੀ ਨਾ ਸੀ। ਤੇ ਗੋਡਾ ਗੋਡਾ ਗਵਾ ਦੋ ਅਸੀਂ ਕੱਢ ਕੁੱਢ ਕੇ ਦੱਸੇ ਸਾਫ ਕੀ ਕੇ ਕਮਾਨ ਦੀ ਖੋਰੀ ਲਿਆ ਕੇ ਤੇ ਵਿਛਾਣਾ ਕੀਤਾ ਲੰਮੇ ਲੰਮੇ ਪੈਣ ਨੂੰ। ਬਥੇਰੀਆਂ ਨਸੀਬਤਾਂ ਕੱਟੀਆਂ, ਅੱਲਾ ਨੇ ਸ਼ੁਕਰ ਕਰ ਦਿੱਤਾ ਹੁਣ ਤੇ ਅੱਲਾ ਦੀ ਮਿਹਰਬਾਨੀ ਹੋ ਗਈ। ਕੁਰਬਾਨੀਆਂ ਤੋਂ ਬਾਅਦ ਹੀ ਪਾਕਿਸਤਾਨ ਬਣਿਆ। ਕਿਵੇਂ ਤੁਸੀਂ ਲੋਕ ਉਜੜੇ, ਕਿਵੇਂ ਫਿਰ ਇੱਥੇ ਆ ਕੇ ਵਸੇ। ਅੱਛਾ ਬਾਬਾ ਜੀ, ਹੁਣ ਕਦੀ ਬੈਠਿਆਂ ਸੁੱਤਿਆਂ ਪਿਆ ਪਿੰਡ ਯਾਦ ਆਇਆ ਆਪਣਾ? ਪਿੰਡ ਤਾਂ ਆਉਂਦਾ ਰਹਿੰਦਾ ਹਰ ਟਾਈਮ ਯਾਦ, ਸੁੱਤਿਆਂ ਛੱਡ ਕੇ ਜਾਗਦਿਆਂ ਵੀ ਆਉਂਦਾ ਰਹਿੰਦਾ ਯਾਦ। ਕੀ ਕੀ ਯਾਦ ਆਉਂਦਾ ਆਪਣੇ ਪਿੰਡ ਦਾ? ਹੈਂ ਕੀ ਕੀ ਯਾਦ ਆਉਂਦਾ ਆਪਣੇ ਪਿੰਡ ਦਾ? ਯਾਦ ਥਾਂ ਜਗ੍ਹਾ ਦੇਖਦੀ ਹੈ ਭਾਈ ਫਲਾਨੀ ਜਗ੍ਹਾ ਹੈ, ਫਲਾਨੀ ਜਗ੍ਹਾ ਹੈ, ਹੋਰ ਉੱਥੇ ਕੀ ਦਿਸਣਾ। ਬਾਬਾ ਜੀ ਤੁਹਾਡੇ ਨਾਲ ਜਿਹੜੇ ਆਏ ਸੀ ਪਿੰਡ ਦੇ ਵਿੱਚੋਂ ਰਾਂਝਾ ਅਤੂਆ, ਉਹ ਤੁਹਾਡੇ ਪਿੰਡ ਦੇ ਸਨ ਬਾਬਾ ਬਜ਼ੁਰਗ? ਹਾਂਜੀ। ਉਹਨਾਂ ਦੀ ਕਹਾਣੀ ਦੱਸੋ ਸਾਨੂੰ। ਉਹ ਸਾਡੇ ਪਿੰਡ ਦੇ ਨਾ ਸੀ। ਜ਼ਿਲ੍ਹਾ ਸੀ ਕਾਂਗੜਾ। ਕਾਂਗੜੇ ਦੇ ਜ਼ਿਲ੍ਹੇ 'ਚ ਰਹਿੰਦੀ ਸੀ। ਉਂਝ ਰਿਸ਼ਤੇਦਾਰੀ ਹੈਗੀ ਸੀ ਕਾਂਗੜੇ ਜ਼ਿਲ੍ਹੇ 'ਚ ਵੀ ਤੇ ਸਾਡੇ 'ਚ ਵੀ, ਤੇ ਰਿਸ਼ਤੇਦਾਰੀ ਹੈਗੇ ਹੋਏ ਉੱਥੇ ਦੇ ਹੈ। ਅੱਛਾ। ਅਤੂਆ ਦੇ ਤੂੰ ਜਿਹੜਾ ਦਾ ਨਾਂ ਲਿਆ ਨਾ ਵਕੀਰਾਂ ਦਾ, ਉਹ ਵਕੀਲ ਹੈਗੇ। ਅੱਛਾ। ਤੇ ਉਹ ਸਾਤੇ ਦੂਰ ਰਹਿੰਦੇ ਤੇ 12 ਕੋ। ਅੱਛਾ। ਤੇ ਉਹ ਕਾਂਗੜੇ ਦੇ ਜ਼ਿਲ੍ਹੇ ਦੀ ਹੈ। ਉਹ ਸਹੀ ਸਲਾਮਤ ਆਏ ਸੀ? ਉਹ ਵੀ ਤੁਹਾਡੇ ਨਾਲ? ਹੈਂ? ਉਹ ਵੀ ਤੁਹਾਡੇ ਨਾਲ ਹੀ ਆਏ ਸੀ? ਨਾਲੇ ਆਏ। ਅੱਛਾ। ਉਹ ਜਿਹੜੇ ਕਾਂਗੜੇ ਦੇ ਆਏ ਨਾ, ਕਾਂਗੜੇ ਦੇ ਨਾਲੇ ਆਏ। ਅੱਛਾ ਅੱਛਾ। ਕਾਂਗੜੇ ਦੇ ਦੇਖਦੇ ਆ ਗਏ ਨਾ ਪਹਿਲਾਂ ਤੇ ਅੱਧੇ ਰਹਿ ਗਏ। ਫਿਰ 2 ਸਾਲੀ ਉਹ ਨਾ ਬੰਦਾ ਜੀ ਇੱਥੇ ਗੱਡੀਆਂ ਦੇ ਰੇਲ ਡਰਾਈਵਰ ਲੱਗਾ ਵਾ। ਅੱਛਾ। ਆ ਰੇਲ ਗੱਡੀ 'ਚ ਉਹਨੇ ਫਿਰ ਸਿਫਾਰਿਸ਼ ਪਾਈ ਕਿ ਫੌਜੀਆਂ ਕੋਲ ਸਿਪਾਹੀ ਪਾ ਕੇ ਉਹ 2 ਸਾਲੀ ਆਏ ਫਿਰ ਬਾਅਦ ਵਿੱਚ। ਅੱਛਾ 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 ਅੱਛਾ। ਕੀ ਦੱਸਦੇ ਸੀ, ਕਿੱਥੇ ਰਹਿ ਗਏ ਸੀ? ਉਹ ਆਪਣੇ ਪਿੰਡੇ ਹੀ। ਉਹਨਾਂ ਨੂੰ ਮਾਰ ਘੱਟ ਨਹੀਂ ਹੋਈ? ਨਹੀਂ, ਉਹਨਾਂ ਨੂੰ ਫਿਰ ਇਹ 4 ਦਿਨੇ ਹੋਈ ਪਹਿਲਾਂ। ਅੱਛਾ। ਫਿਰ ਬੰਦ ਹੋ ਗਈ ਸੀ। ਸਹੀ ਹੋ ਗਿਆ। ਫਿਰ ਮਾਰ ਕੁੱਟ ਕੋਈ ਨਾ ਸੀ। ਜਿਹੜੇ ਰਹਿ ਗਏ ਉਹਨਾਂ ਨੂੰ ਕੋਈ ਨਾ ਸੀ ਕੁਝ ਵੀ ਕਹਿੰਦਾ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ? ਬਾਲੀਵਾਲ ਸੀ, ਰੱਕੜ ਸੀ, ਤੇ ਇੱਧਰ ਹੋਰ ਪਿੰਡ ਦਾ ਸੀ, ਉਹਦਾ ਨਾਂ ਹੀ ਭੁੱਲ ਗਿਆ ਮੈਨੂੰ ਹੁਣ। ਨਾਂ ਭੁੱਲ ਗਏ ਵੇ, ਕਈ ਚਿਰ ਇੰਨਾ ਚਿਰ ਹੋ ਗਿਆ। ਤੇ ਨਾਨਕੇ ਕਿੱਥੇ ਸੀ? ਨਾਨਕੇ ਬਾਲੀਵਾਲ ਸੀ। ਅੱਛਾ, ਬਾਲੀਵਾਲ ਸੀ। ਤੁਸੀਂ ਕਿੰਨੇ ਭਾਈ ਸੀ? ਅਸੀਂ 5 ਭਰਾ ਸੀ। ਵੱਡੇ ਭਰਾਵਾਂ ਦਾ ਕੀ ਨਾਂ ਸਨ ਤੁਹਾਡੇ? ਵੱਡੇ ਦਾ ਆਵਾਜ਼ਾਨ ਸੀ, ਉਸ ਤੇ ਛੋਟੇ ਦਾ ਮੌਜਦੀਨ ਸੀ। ਅੱਛਾ। ਉਸ ਤੇ ਛੋਟੇ ਦਾ ਕੁਤਬਦੀਨ ਸੀ, ਉਸ ਤੇ ਛੋਟੇ ਦਾ ਆਜਮਤਲੀ ਸੀ, ਸਾਰਿਆਂ ਦੇ ਛੋਟਾ ਮੈਂ। ਭਰਾ ਦਾ ਵਿਆਹ ਹੋਇਆ ਸੀ ਉੱਧਰ ਹੀ? ਆਹੋ, ਭਰਾਵਾਂ ਦਾ ਵਿਆਹ ਉੱਧਰ ਹੋਇਆ ਸੀ 3 ਦਾ। ਕਿਹੜੇ ਕਿਹੜੇ ਪਿੰਡਾਂ 'ਚ ਹੋਇਆ ਸੀ? ਇੱਕ ਦਾ ਰੱਕੜ ਹੋਇਆ ਸੀ, ਤੇ 2 ਦਾ ਹੋਇਆ ਸੀ ਇੱਧਰ ਕੰਢੀ, ਉਹਦਾ ਨਾਮ ਕੋਈ ਹੋਰ ਸੀ, ਉਹ ਮੈਨੂੰ ਨਾਂ ਭੁੱਲ ਗਿਆ। ਅੱਛਾ। ਭਰਾ ਨਾ ਉੱਥੇ ਮੁੜ ਕੇ ਚਲੇ ਗਿਆ ਮਹੀਨੇ 2 ਮਹੀਨੇ ਸਾਲ ਮਗਰੋਂ। ਉੱਥੇ ਜਾ ਕੇ ਪਿੰਡ ਆਪਣੇ ਪਿੰਡ ਨਾ ਫਿਰ ਅੰਬ ਤੋੜੇ 2 ਮੁੰਡੇ ਚਲੇ ਗਏ ਸੀ ਉਧਰ। ਹਾਂ। ਅੱਛਾ। ਅੰਬ ਤੋੜੇ ਮਹੀਨਾ ਅੰਬ ਤੋੜ ਕੇ ਤੇ ਜਿਹੜਾ ਮਾਲਕ ਸੀ ਨਾ ਸਾਡਾ ਜ਼ਮੀਨ ਦਾ, ਉਹਨੇ ਫਿਰ ਗੱਡੀ ਚਾੜ ਦਿੱਤੇ। ਗੱਡੀ ਆਈ ਸੀ ਅੰਮ੍ਰਿਤਸਰ ਨੂੰ। ਅੱਛਾ। ਅੰਬਾਂ ਦੀ। ਉਹਨੇ ਗੱਡੀ 'ਚ ਚਾੜਦੇ ਜਿਹਦੇ 'ਚ ਅੰਬ ਲੱਦੇ ਨਾ, ਉਹ ਗੱਡੀ ਚਾੜਤੇ। ਕਹਿੰਦਾ ਅੱਗੋਂ ਇਹ ਚਲੇ ਜਾਣਗੇ। ਉਹਨਾਂ ਨੂੰ ਮਹੀਨੇ ਦੀ ਮਿਹਨਤ ਦੇ ਦਿੱਤੀ ਉਹਨਾਂ ਨੂੰ ਮਿਹਨਤ ਲੈ ਗਏ ਤੇ ਗੱਡੀ ਉਸੇ ਗੱਡੀ ਚਾੜਤੇ ਅੰਬਾਂ ਦੀ ਸੀ ਲੱਦੀ ਵੀ। ਉਹ ਅੰਮ੍ਰਿਤਸਰ ਨੂੰ ਆਈ ਸੀ।
ਅੱਛਾ ਅੰਮ੍ਰਿਤਸਰ ਤੇ ਕਹਾਂ ਤੁਰ ਕੇ ਆ ਗਏ ਨਾ ਗੱਡੀ ਲਾਰੀ ਚੜ੍ਹ ਕੇ ਫਿਰ ਇੱਥੇ ਆ ਗਏ ਕਰਨ ਕੀ ਗਏ ਸੀ ਆਪਣੇ ਪਿੰਡ? ਹੈ ਕੀ ਕਰਨ ਗਏ ਸੀ ਆਪਣੇ ਪਿੰਡ? ਮੁੜ ਗਏ ਐਵੇਂ ਚਲੇ ਗਏ ਪਤਾ ਨਹੀਂ ਕੀ ਦਿਲ ਕਰ ਪਿਆ ਮੁੜ ਕੇ ਚਲੇ ਗਏ ਉਹ ਤੋਂ ਬਾਅਦ ਤੇ ਨਹੀਂ ਗਏ? ਹੈ ਦੁਬਾਰਾ ਤੇ ਨਹੀਂ ਗਏ ਫੇਰ? ਨਹੀਂ ਦੁਬਾਰਾ ਨਹੀਂ ਗਏ ਗੇ। ਇੰਡੀਆ ਦੇ ਵਿੱਚ ਰਿਸ਼ਤੇਦਾਰੀ ਹੈਗੀ ਹੁਣ ਤੁਹਾਡੀ? ਰਿਸ਼ਤੇਦਾਰੀ ਮੁੱਕ ਗਈ ਹੁਣ ਤੇ ਰਿਸ਼ਤੇਦਾਰੀ ਹੁਣ ਕਿੱਥੇ ਤੈਨੂੰ ਦੱਸਿਆ ਉਹਦਾ ਨਾਂ ਜਿਹੜਾ ਅੱਗੇ ਸਹਿਦੋ ਲਿਆ ਉਹ ਵੀ ਰਿਸ਼ਤੇਦਾਰੀ ਸੀ ਮੌਸੀ ਦੀ ਧੀ ਸੀ। ਉਹ ਕਿਹੜੇ ਇਲਾਕੇ 'ਚ ਰਹਿੰਦੇ ਆ ਉੱਥੇ? ਹੁਣ ਹਾਂ ਮਾਂਗਾ ਪਿੰਡ ਹੈ ਉੱਥੇ ਰਹਿੰਦੇ ਆ। ਅੱਛਾ ਤੇ ਇੰਡੀਆ 'ਚ ਵੀ ਕੋਈ ਆਇਆ ਮਿਲਣ ਤੁਹਾਨੂੰ? ਆਇਆ ਸੀ ਕੌਣ? ਇੱਕ ਬੰਦਾ ਆਇਆ ਸੀ ਉਹ ਕਾਂਗੜੇ ਦੇ ਜ਼ਿਲ੍ਹੇ ਦਾ ਸੀ। ਅੱਛਾ ਉਹ ਇੱਥੇ ਰਿਹਾ ਕੋਈ 4 ਦਿਨ ਮਿਲ ਮੁਲ ਕੇ ਚਲੇ ਗਿਆ। ਤੇ ਗੱਲਾਂ ਦੱਸੀਆਂ ਉਹਨੇ ਤੁਹਾਡੇ ਪਿੰਡ ਦੀਆਂ? ਹੈਂ ਤੁਹਾਡੇ ਪਿੰਡ ਦੀਆਂ ਤੁਹਾਡੇ ਇਲਾਕੇ ਦੀਆਂ ਗੱਲਾਂ ਦੱਸੀਆਂ ਉਹਨੇ? ਸਹੀ ਦੱਸਦਾ ਰਿਹਾ ਕਹਿੰਦਾ ਪਾਣੀ ਹੁਣ ਬਾਲੀ ਵਾਲ ਪਾਣੀ ਚੜ ਗਿਆ ਅੱਛਾ ਪਾਣੀ ਪੈਣ ਲੱਗ ਪਿਆ। ਮੈਂ ਕਿਹਾ ਉਹ ਕਿਸ ਤਰ੍ਹਾਂ? ਕਹਿੰਦਾ ਡੱਕੇ ਲਾ ਲਾ ਕੇ ਨਾ ਬੰਨ ਮੋਰੇ ਦੇ ਤੇ ਜਦੋਂ ਲਾਗੇ ਗਿਆ ਪਿੰਡ ਦਾ ਤੇ ਉਦੋਂ ਨਾ ਮੋਟਰਾਂ ਲਾ ਕੇ ਪਾਣੀ ਮੋਟਰਾਂ ਸਿੱਟਦੀਆਂ। ਅੱਛਾ ਅੱਛਾ ਅੱਛਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।